ਸੀਐਮ ਬਨਾਮ ਰਾਜਪਾਲ ਤੋਂ ਸੁਪਰੀਮ ਕੋਰਟ ਤੋਂ ਕਹਿੰਦੇ ਮਾਣ ਦੇ ਲਈ ਮਾਣ ਵਾਲਾ ਫੈਸਲਾ ਜੀ। ਬਿਲਕੁਲ ਜੀ। ਅੱਜ ਜੇ ਸੁਪਰੀਮ ਕੋਰਟ ਵੱਲੋਂ ਜਿਹੜਾ ਵਿਧਾਨ ਸਭਾ ਦੇ ਸੈਸ਼ਨ ਨੂੰ ਲੈ ਕੇ ਜੀ। ਜਾਂ ਰਾਜਪਾਲ ਬਨਾਮ ਮੁੱਖ ਮੰਤਰੀ ਦੇ ਕਲੇਸ਼ ਨੂੰ ਲੈ ਕੇ ਜਿਹੜਾ ਮਾਮਲਾ ਅਦਾਲਤ 'ਚ ਪਹੁੰਚਿਆ ਸੀ, ਹੂੰ। ਸੁਪਰੀਮ ਕੋਰਟ ਦੇ 3 ਜੱਜਾਂ ਦੇ ਬੈਂਚ ਨੇ ਜਿਹਦੀ ਅਗਵਾਈ ਖੁਦ ਚੀਫ ਜਸਟਿਸ ਚੰਦਰਚੂੜ ਸਾਹਿਬ ਕਰ ਰਹੇ ਸੀ, ਉਹਨਾਂ ਕੋਲ ਗਈ ਤੇ ਉਹਨਾਂ ਨੇ ਅੱਜ ਜਿਸ ਤਰ੍ਹਾਂ ਮਤਲਬ ਇਸ ਮਸਲੇ ਤੇ ਪਹਿਲਾਂ ਵੀ ਵੈਸੇ ਸੁਣਵਾਈ ਦੇ ਦੌਰਾਨ ਝਾੜਾਂ ਪਈਆਂ ਸੀ ਰਾਜਪਾਲਾਂ ਨੂੰ, ਤੇ ਉਸ ਦਿਨ ਵੀ ਆਪਾਂ ਗੱਲ ਕੀਤੀ ਕਿ ਇੱਕ ਰਾਜਪਾਲ ਨਹੀਂ, ਇਹ ਸਾਰੇ ਰਾਜਪਾਲਾਂ ਦੀ ਨਸੀਹਤ ਹੈ। ਹਾਂਜੀ, ਹਾਂਜੀ। ਸੋ ਅੱਜ ਵੀ ਉਹਨਾਂ ਨੇ ਉਸੇ ਹਵਾਲੇ ਨਾਲ ਗੱਲ ਕਰਦਿਆਂ ਬਕਾਇਦਾ ਤੌਰ ਤੇ ਸਪਸ਼ਟ ਲਫ਼ਜ਼ਾਂ 'ਚ ਕਿਹਾ, ਪੰਜਾਬ ਦੇ ਰਾਜਪਾਲ ਨੂੰ ਵੀ ਤੇ ਤਾਮਿਲਨਾਡੂ ਦੇ ਰਾਜਪਾਲ ਨੂੰ ਵੀ, ਹੂੰ। ਕਿ ਤੁਸੀਂ ਅੱਗ ਨਾਲ ਨਾ ਖੇਲੋ। ਤੁਸੀਂ ਇਲੈਕਟਡ ਨਹੀਂ ਹੋ, ਤੁਸੀਂ ਸਿਲੈਕਟਡ ਹੋ। ਜੀ। ਸੋ ਇਹ ਉਹ ਸ਼ਬਦ ਨੇ ਲਗਭਗ ਜਿਹੜੇ ਮੁੱਖ ਮੰਤਰੀ ਸਾਹਿਬ ਨਾਲ ਹੀ ਵਰਤਦੇ ਰਹੇ ਨੇ। ਹੂੰ। ਖਾਸ ਗੱਲ ਇਹ ਸੀ ਕਿ ਇਸ ਸਾਰੀ ਸੁਣਵਾਈ ਦੇ ਦੌਰਾਨ ਸੁਪਰੀਮ ਕੋਰਟ ਨੇ ਸਪਸ਼ਟ ਰੂਪ 'ਚ ਪੁੱਛਿਆ ਕਿ ਤੁਸੀਂ ਕਿਸ ਆਧਾਰ ਤੇ ਇਹ ਤੈਅ ਕੀਤਾ ਕਿ ਜੀ ਇਹ ਸੈਸ਼ਨ ਗੈਰ ਕਾਨੂੰਨੀ ਹੈ। ਤੁਹਾਡਾ ਆਧਾਰ ਕੀ ਹੈ, ਤੁਹਾਡਾ ਬੇਸ ਕੀ ਹੈ, ਤੁਸੀਂ ਪਾਸ ਹੋਏ ਵਿਧਾਨ ਸਭਾ ਦੇ ਬਿੱਲਾਂ ਨੂੰ ਰੋਕਦੇ ਕਿਉਂ, ਦਸਤਖਤ ਕਿਉਂ ਨਹੀਂ ਕਰਦੇ ਜੀ। ਮਤਲਬ ਤੁਹਾਨੂੰ ਕੋਈ ਇਤਰਾਜ਼ ਹੈ, ਤੁਸੀਂ ਇਤਰਾਜ਼ ਪ੍ਰਗਟਾਓ। ਸਹਿਮਤ ਹੋ ਉਹਨਾਂ ਨੂੰ ਪਾਸ ਕਰਨਾ, ਪਾਸ ਕਰੋ, ਨਹੀਂ ਕਰਨਾ ਰੋਕੋ। ਤੁਸੀਂ ਅੱਗੇ ਭੇਜਣੇ ਰਾਸ਼ਟਰਪਤੀ ਕੋਲ ਨਾ ਭੇਜੋ, ਪਰ ਤੁਸੀਂ ਉਹਦੇ ਪਰ ਦਸਤਖਤ ਤਾਂ ਕਰੋ, ਕਾਰਵਾਈ ਤਾਂ ਪਾਓ। ਉਹ ਕਿਉਂ ਨਹੀਂ ਪਾਉਂਦੇ? ਸੋ ਇਸ ਹਵਾਲੇ ਨਾਲ ਅੱਜ ਚੰਗੀ ਕਲਾਸਾਂ ਲੱਗੀਆਂ ਜੀ ਸੁਣਵਾਈ ਦੇ ਦੌਰਾਨ, ਚੰਗੀਆਂ ਝਾੜਾਂ ਪਈਆਂ ਰਾਜਪਾਲਾਂ ਨੂੰ। ਔਰ ਫਿਰ ਜਦੋਂ ਸਰਕਾਰ ਦੇ ਹੱਕ 'ਚ ਆਵੇ ਫੈਸਲਾ ਤਾਂ ਫਿਰ ਸਰਕਾਰ ਲਈ ਤਾਂ ਮਾਣ ਵਾਲੀ ਗੱਲ ਹੋਊਗੀ। ਤੇ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਲਈ ਇਹ ਮਾਣ ਵਾਲੀ ਗੱਲ ਸੀ। ਸੋ ਇਸ ਹਵਾਲੇ ਨਾਲ ਦੀ ਚਰਚਾ ਕਾਫੀ ਹੈ। ਪਰ ਮੈਂ ਜੇਕਰ ਥੋੜੇ ਜਿਹੇ ਇਹਦੇ ਵਿਸਤਾਰ 'ਚ ਜਾਵਾਂ ਤਾਂ ਜਸਟਿਸ ਚੰਦਰਚੂੜ ਸਾਹਿਬ ਹੋਰਾਂ ਨੇ ਤੇ ਉਹਨਾਂ ਦੇ ਨਾਲ JB ਜਿਹੜੇ ਪਾਟਦੀਵਾਲਾ ਤੇ ਜਸਟਿਸ ਮਨੋਜ ਮਿਸ਼ਰਾ ਦਾ 3 ਮੈਂਬਰੀ ਬੈਂਚ ਸੀ, ਹਾਂਜੀ, ਉਹਨਾਂ ਨੇ ਪੁੱਛਿਆ ਕਿ ਰਾਜਪਾਲ ਦੀਆਂ ਸ਼ਕਤੀਆਂ ਤੇ ਮੈਨੂੰ ਤਾਂ ਸ਼ੰਕੇ ਸ਼ੋਭੇ ਨੇ ਕਿ ਤੁਸੀਂ ਮੁੱਖ ਮੰਤਰੀ ਨਾਲ ਬਣਾ ਕੇ ਕਿਉਂ ਨਹੀਂ ਚੱਲਦੇ, ਤੁਸੀਂ ਮੁੱਖ ਮੰਤਰੀ ਨਾਲ ਮਿਲ ਕੇ ਕਿਉਂ ਨਹੀਂ ਚੱਲਦੇ, ਤੁਹਾਨੂੰ ਆਪਣੀ ਸ਼ਕਤੀਆਂ ਦਾ ਪਤਾ ਹੈ ਕਿ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ। ਵਿਧਾਨ ਸਭਾ ਦੇ ਸੈਸ਼ਨ ਨੂੰ ਕਹਿੰਦੇ ਕਿਸ ਆਧਾਰ ਤੇ ਤੁਸੀਂ ਗੈਰ ਕਾਨੂੰਨੀ ਕਹਿ ਦਿੰਦੇ ਹੋ। ਮਤਲਬ ਤੁਸੀਂ ਕਹਿੰਦੇ ਕਿ ਇਹ ਕਹਿ ਰਹੇ ਹੋ ਕਿ ਸਪੀਕਰ ਨੂੰ ਅਧਿਕਾਰ ਹੀ ਨਹੀਂਗਾ ਕਿ ਉਹ ਸੈਸ਼ਨ ਨੂੰ ਕਦੋਂ ਚੱਕ ਦੇਵੇ, ਕਦੋਂ ਬੁਲਾ ਲਵੇ। ਤੁਸੀਂ ਇਹ ਕਹਿੰਦੇ ਹੋ ਕਿ ਸਪੀਕਰ ਦੀ ਕੋਈ ਹੋਂਦ ਹੀ ਨਹੀਂ। ਸੋ ਇਹ ਸਾਰੇ ਪਹਿਲੂਆਂ ਤੇ ਉਹਨਾਂ ਨੇ ਚੰਗੀ ਝਾੜ ਮਾਰੀ। ਔਰ ਤੁਸੀਂ ਕਹਿੰਦੇ ਕਿ ਮੈਨੂੰ ਚਲੋ ਇਹੀ ਦੱਸ ਦਿਓ, ਰਾਜਪਾਲ ਨੂੰ ਪੁੱਛਿਆ ਕਿ ਕਿਹੜੀ ਸ਼ਕਤੀ ਦੀ ਵਰਤੋਂ ਕਰਕੇ ਤੁਸੀਂ ਕਹਿ ਦਿੰਦੇ ਹੋ ਕਿ ਗੈਰ ਕਾਨੂੰਨੀ ਹੈ ਜੀ, ਮੈਂ ਸੈਸ਼ਨ ਨੂੰ ਮੰਨਦਾ। ਅਸਲ ਦੇ ਵਿੱਚ ਹੈ ਕੀ ਆ ਪ੍ਰਵੀਨ ਜੀ ਮਾਮਲਾ, 19-20 ਜੂਨ ਨੂੰ ਪੰਜਾਬ ਦੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਸੀ ਤੇ ਇਸੇ ਤਰ੍ਹਾਂ ਇਸ ਤੋਂ ਪਹਿਲਾਂ ਵੀ 20 ਅਕਤੂਬਰ ਨੂੰ ਮਤਲਬ ਜੂਨ ਵਾਲਾ ਮਾਮਲਾ ਪਹਿਲਾਂ ਵਿਵਾਦ ਬਣਿਆ, ਫਿਰ ਉਸੇ ਤਰ੍ਹਾਂ 20 ਅਕਤੂਬਰ ਵਾਲਾ ਮਾਮਲਾ ਵਿਵਾਦ ਬਣ ਗਿਆ। 19-20 ਜੂਨ ਨੂੰ ਜਦੋਂ ਸੈਸ਼ਨ ਬੁਲਾਇਆ ਸੀ ਤਾਂ 4 ਬਿੱਲ ਸੀਗੇ ਜੀ। SGPC ਵਾਲਾ ਸ਼ੋਧ ਬਿੱਲ ਸੀ, RDF ਨੂੰ ਲੈ ਕੇ ਬਿੱਲ ਸੀਗਾ, ਹੈ ਨਾ, ਯੂਨੀਵਰਸਿਟੀਆਂ ਦੇ ਚਾਂਸਲਰ ਨੂੰ ਲੈ ਕੇ ਬਿੱਲ ਸੀਗਾ, ਪੰਜਾਬ ਪੁਲਿਸ ਵਾਲਾ ਬਿੱਲ ਸੀਗਾ। ਇਹਨਾਂ ਸਾਰੇ ਹੀ ਬਿੱਲਾਂ ਨੂੰ ਰਾਜਪਾਲ ਰੋਕ ਕੇ ਬੈਠ ਗਏ ਜੀ। ਮਤਲਬ RDF ਕੇਂਦਰ ਨਾਲ ਜੁੜਿਆ ਸੀ, ਹੈ ਨਾ, ਤੇ SGPC ਵਾਲੇ ਮਾਮਲੇ 'ਚ ਮੰਨਿਆ ਜਾ ਰਿਹਾ ਸੀ ਕਿ ਦਖਲ ਦੇ ਰਹੇ ਨੇ ਮੁੱਖ ਮੰਤਰੀ ਸਾਹਿਬ। ਹਾਂਜੀ। ਫਿਰ ਉਹ ਤੋਂ ਬਾਅਦ ਪੁਲਿਸ ਵਾਲਾ ਮਾਮਲਾ ਸੀ। ਖਾਸ ਕਰ ਉਹਨਾਂ ਨੂੰ ਰਾਜਪਾਲ ਨੂੰ ਆਪਣਾ ਲੱਗਦਾ ਸੀ ਕਿ ਇਹ ਮਾਮਲੇ 'ਚ ਤਾਂ ਮੈਂ ਜਾ ਰਿਹਾ, ਚਾਂਸਲਰ ਦੀ ਡਿਗਰੀ ਚਾਂਸਲਰ ਦਾ ਉਹਦਾ ਮੇਰੇ ਕੋਲ ਸੀ, ਇਹ ਖੁੱਸ ਕੇ ਮੁੱਖ ਮੰਤਰੀ ਕੋਲ ਜਾ ਰਿਹਾ, ਇਸ ਲਈ ਵੀ ਉਹਨਾਂ ਨੂੰ ਇਤਰਾਜ਼ ਸੀ। ਸੋ ਉਹ ਮਾਮਲੇ 'ਚ ਉਹ ਕਹਿਣ ਲੱਗੇ ਕਿ 19-20 ਜੂਨ ਵਾਲੇ ਨੂੰ ਮੈਂ ਮਾਨਤਾ ਨਹੀਂ ਦਿੰਦਾ, ਇਹ ਸੈਸ਼ਨ ਹੀ ਨਹੀਂ ਹੈਗਾ, ਇਹ ਏਦਾਂ ਇਹ ਗੈਰ ਕਾਨੂੰਨੀ ਹੈ ਜੀ। ਉਹ ਤੋਂ ਬਾਅਦ ਫਿਰ ਜਦੋਂ 20 ਅਕਤੂਬਰ ਨੂੰ SYL ਤੇ ਸੱਦਿਆ, ਫਿਰ ਰਾਜਪਾਲ ਨੇ ਉਹੀ ਰੋਣਾ ਪ੍ਰਾਣਾ ਰੋਇਆ। ਉਸ ਨੂੰ ਲੈ ਕੇ ਇਹ ਸਵਾਲ ਜ਼ਰੂਰ ਉੱਠਦਾ ਰਿਹਾ ਸਰਕਾਰ ਤੇ ਕਿ ਜੇਕਰ ਤੁਸੀਂ ਬਜਟ ਸੈਸ਼ਨ ਨੂੰ ਅੱਗੇ ਵਧਾਈ ਜਾਂਦੇ ਹੋ, ਚਾਹੇ ਕਾਨੂੰਨੀ ਤੌਰ ਤੇ ਤੁਸੀਂ ਸਹੀ ਹੋਵੋ, ਹਾਂਜੀ, ਪਰ ਬਾਅਦ ਦੇ ਵਿੱਚੋਂ ਤੁਸੀਂ ਕਿਵੇਂ ਦੱਸੋਗੇ ਸਾਡਾ ਮਾਨਸੂਨ ਸੈਸ਼ਨ ਕਿੱਥੇ ਹੈ? ਉਹ ਸਵਾਲ ਖੜਾ ਹੈ ਜੀ। ਪਰ ਜਿਹੜਾ ਸੁਪਰੀਮ ਕੋਰਟ 'ਚ ਸਵਾਲ ਆਇਆ ਉਹ ਇਸ ਸਵਾਲੇ ਨਾਲ ਆਇਆ ਕਿ ਰਾਜਪਾਲ ਕਿਵੇਂ ਇਹਨੂੰ ਗੈਰ ਕਾਨੂੰਨੀ ਕਹੀ ਜਾਂਦਾ। ਉਸ ਮਸਲੇ ਤੇ ਫਿਰ 28 ਅਕਤੂਬਰ ਨੂੰ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਤੇ ਉੱਥੇ ਫਿਰ ਰਾਜਪਾਲਾਂ ਨੂੰ ਝਾੜਾਂ ਪਈਆਂ ਸਾਰਿਆਂ ਨੂੰ। ਤੇ ਹੁਣ ਅੱਜ ਵਾਲੀ ਸੁਣਵਾਈ ਦੇ ਮਾਮਲੇ 'ਚ ਵੀ ਅਦਾਲਤ ਨੇ ਸਪਸ਼ਟ ਰੂਪ ਦੇ ਵਿੱਚ ਪੁਰੋਹਿਤ ਨੂੰ ਕਿਹਾ ਕਿ ਭਾਈ ਤੁਸੀਂ ਆਪਣੀ ਕੰਮਕਾਜ ਦਾ ਢੰਗ ਤਰੀਕਾ ਸਹੀ ਕਰੋ, ਤੁਸੀਂ ਸਰਕਾਰ ਦੇ ਨਾਲ ਤਾਲਮੇਲ ਬਣਾ ਕੇ ਚੱਲੋ, ਮੁੱਖ ਮੰਤਰੀ ਔਰ ਰਾਜਪਾਲ ਦੇ ਵਿੱਚ ਤਾਲਮੇਲ ਜ਼ਰੂਰੀ ਆ। ਤੇ ਇਸ ਤੋਂ ਬਾਅਦ ਹੀ ਫਿਰ ਮੁੱਖ ਮੰਤਰੀ ਸਾਹਿਬ ਮਾਣ ਮਹਿਸੂਸ ਕਰਦੇ ਆ, ਉਹਨਾਂ ਨੇ ਕਿਹਾ ਕਿ ਨਹੀਂ ਜੀ, ਮੇਰਾ ਤਾਂ ਸਤਿਕਾਰ ਹੈ, ਮੈਂ ਤਾਂ ਰਾਜਪਾਲ ਸਾਹਿਬ ਦਾ, ਸਰਕਾਰ ਖੁਸ਼ ਸੀ ਅੱਜ ਇਸ ਫੈਸਲੇ ਤੋਂ। ਤੋ ਇਸ ਲਈ ਉਹਨਾਂ ਨੇ ਕਿਹਾ
ਬਕਾਇਦਾ ਤੌਰ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸੁਪਰੀਮ ਕੋਰਟ ਵੱਲੋਂ ਵਿਧਾਨ ਸਭਾ ਦੇ ਸੈਸ਼ਨ ਨੂੰ ਮਤਲਬ ਸਹੀ ਕਰਾਰ ਦੇਣ ਦੇ ਉੱਤੇ ਖੁਸ਼ੀ ਪ੍ਰਗਟਾਈ, ਮੀਡੀਆ ਨਾਲ ਗੱਲਬਾਤ ਕੀਤੀ ਅੱਜ। ਕਾਫੀ ਮਤਲਬ ਦੇਰ ਬਾਅਦ ਉਹ ਸਾਰੇ ਮਾਈਕ ਮੂਹਰੇ ਲੱਗੇ ਸੀ ਅੱਜ। ਸੋ ਉਹਨਾਂ ਨੇ ਕਿਹਾ ਜੀ ਕਿ ਹਾਂ ਮਤਲਬ ਕਿ ਅਸੀਂ ਧੰਨਵਾਦੀ ਹਾਂ ਮਾਨਯੋਗ ਸੁਪਰੀਮ ਕੋਰਟ ਦੇ ਜੱਜ ਸਾਹਿਬਾਨ ਦੇ, ਜਿਨ੍ਹਾਂ ਨੇ ਸਾਨੂੰ ਸਰਕਾਰ ਹੋਣ ਦੀ ਪਹਿਚਾਣ ਕਰਾਈ ਹੈ ਤੇ ਰਾਜਪਾਲ ਨੂੰ ਰਾਜਪਾਲ ਦੇ ਅਧਿਕਾਰ ਖੇਤਰ ਦੀ ਯਾਦ ਦਿਵਾਈ ਹੈ। ਸੋ ਇਸ ਲਈ ਅੱਜ ਮੁੱਖ ਮੰਤਰੀ ਭਗਵੰਤ ਮਾਨ ਹੋਰੀ ਖਾਸੇ ਬਾਗੋ ਬਾਗ ਸੀ। ਸੋ ਉਹਨਾਂ ਲਈ ਮਾਨ ਸਾਹਿਬ ਲਈ ਅੱਜ ਮਾਣ ਵਾਲਾ ਫੈਸਲਾ ਆਇਆ ਜੀ, ਕਹਿੰਦੇ ਸੁਪਰੀਮ ਕੋਰਟ। ਜੀ ਸੀਐਮਓ ਚ ਤਾਂ ਫਿਰ ਦੀਵਾਲੀ ਐਤਕੀ ਪੂਰੇ ਪਟਾਕਿਆਂ ਨਾਲ ਮਨਾਈ ਜਾਊਗੀ। ਉਧਰ ਰਾਜਪਾਲ ਦੇ ਭਵਨ ਚ ਪਤਾ ਨਹੀਂ ਕੀ ਸੁੰਨ ਪਸਰੀ ਹੋਊਗੀ ਜਾਂ ਕਿਹੋ ਜਿਹਾ ਮਾਹੌਲ ਹੋਊਗਾ। ਜੀ ਬਿਲਕੁਲ ਕਹਿ ਸਕਦੇ ਹੋ। ਜੀ ਜੀ